एक अवार्ड जिस नूं लैण दे लई साडे लीडर, साडे लोग, साडीआं सैलीब्रिटीज़, साडीआं प्रमुख हस्तियां सिर्फ इस करके नहीं बोलदियां कि किते इस अवार्ड तो वांझे ना रह जाइए। उस अवार्ड नूं एक खिडारी जिस नूं 2019 ਦੇ ਵਿੱਚ अवार्ड मिलदा ਉਹ खिडारी फुटपाथ ਤੇ ਰੱਖਿਆ। फुटपाथ ਦੇ ਨਾਲ एक चिट्ठी भी रख के आया इस अवार्ड ਦੇ ਨਾਲ। ਉਹ चिट्ठी ਉਹਨੇ प्रधान मंत्री ਨੂੰ लिखी है। कमाल की गल है कि इस मुआशरे की ये चुप समझो बाहर है कि ये लोड़ां की चुप है, जां ये लालसावां की चुप है, जां ये दहशत की चुप है, किस चीज़ की चुप है? मीडिया चुप है जो संसद दे विच हो रहा है। सत श्री अकाल, तुसीं जुड़े हुए हो पंजाबी रेडियो USA दे नाल ते प्रोग्राम स्पैशल रिपोर्ट दे विच तुहाडा सारिआं दा स्वागत है। अज दी इस रिपोर्ट दे विच गलबात करांगे पहलवानां दे बारे। एक अवार्ड जिस नूं लैण दे लई साडे लीडर, साडे लोग, साडीआं सैलीब्रिटीज़, साडीआं प्रमुख हस्तियां सिर्फ इस करके नहीं बोलदियां कि किते इस अवार्ड तो वांझे ना रह जाइए। उस अवार्ड नूं एक खिडारी जिस नूं 2019 ਦੇ ਵਿੱਚ अवार्ड मिलदा ਉਹ खिडारी फुटपाथ ਤੇ ਰੱਖਿਆ। फुटपाथ ਦੇ ਨਾਲ एक चिट्ठी भी रख के आया इस अवार्ड ਦੇ ਨਾਲ। ਉਹ चिट्ठी ਉਹਨੇ प्रधान मंत्री ਨੂੰ लिखी है। गलबात करांगे पहलवानां ਦੇ बारे। कुश्ती संघ ਦੇ नतीਜਿਆਂ ਤੋਂ बाਅਦ औरत पहलवान साक्षी मलिक ने नाल दी नाल अपने संन्यास ਦਾ ऐलान कर ਦਿੱਤਾ ਸੀ ਤੇ ਉਸ ਤੋਂ ਬਾਅਦ ਜਿਹੜਾ ਬਜਰੰਗ ਪੂਨੀਆ ਉਹ ਜਿਹਨੂੰ 2019 ਦੇ ਵਿੱਚ ਪਦਮ ਸ਼੍ਰੀ ਅਵਾਰਡ ਦੇ ਨਾਲ ਨਵਾਜਿਆ ਗਿਆ ਸੀ, ਸਨਮਾਨਿਆ ਗਿਆ ਸੀ, ਉਹ ਅਵਾਰਡ ਰੱਖ ਕੇ ਆਇਆ ਤੇ ਨਾਲ ਹੀ ਉਹ ਚਿੱਠੀ ਲਿਖ ਕੇ ਆਇਆ ਇੱਕ ਜਿਹੜੀ ਪ੍ਰਧਾਨ ਮੰਤਰੀ ਨੂੰ ਲਿਖ ਕੇ ਆਇਆ ਤੇ ਉਹਦੀ ਚਿੱਠੀ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੈ ਤੇ ਤੁਸੀਂ ਇੱਥੇ ਸਕਰੀਨ ਤੇ ਵੀ ਮੇਰੇ ਨਾਲ ਦੇਖ ਸਕਦੇ ਹੋ। ਉਹਦੇ ਫੇਸਬੁੱਕ ਪੇਜ ਤੇ ਜਾ ਕੇ ਉਹ ਚਿੱਠੀ ਤੁਸੀਂ ਪੜ੍ਹ ਸਕਦੇ ਹੋ। ਉਸ ਚਿੱਠੀ ਦਾ ਮਜ਼ਮੂਨ ਕੀ ਹੈ, ਉਹ ਕਹਿਣਾ ਕੀ ਚਾਹੁੰਦਾ ਹੈ ਤੇ ਇਹਦੇ ਨਾਲ ਨਾਲ ਦੇਸ਼ ਦੇ ਵਿੱਚ ਜਿਹੜਾ ਮਾਹੌਲ ਬਣਿਆ ਹੋਇਆ ਹੈ ਇਹਦੇ ਬਾਰੇ ਆਪਾਂ ਚਰਚਾ ਕਰਾਂਗੇ। बिना विरोधी धिर के सवालों तो संसद के सदना के बिना मीडिया के सवालों तो राज कर रही मोदी सरकार के राज के एक होर इस तरह की घटना घटी है जिन्हें सारिਆਂ ਨੂੰ हैरान कर दिता है। और कमाल की गल है कि इस मुआशरे की ये चुप समझो बाहर है कि ये लोड़ां की चुप है, जां ये लालसावां की चुप है, जां ये दहशत की चुप है, किस चीज़ की चुप है? मीडिया चुप है जो संसद के हो रहा है, संसद के चुप है जो देश के हो रहा है। ਤਾਂ ਬੋਲੇਗਾ ਕੌਣ? ਇਸ ਦੇਸ਼ ਦੇ ਵਿੱਚ ਇੱਕ ਔਰਤ MP ਨੂੰ ਸਿਰਫ ਇਸ ਕਰਕੇ ਬਰਖਾਸਤ ਕਰ ਦਿੱਤਾ ਗਿਆ ਕਿਉਂਕਿ ਉਹਦਾ ਲੌਗਇਨ ਪਾਸਵਰਡ ਸ਼ੇਅਰ ਹੋ ਗਿਆ ਸੀਗਾ ਤੇ ਪੈਸੇ ਲਏ ਨਹੀਂ ਲਏ ਇਹ ਤਾਂ ਸਾਬਿਤ ਵੀ ਨਹੀਂ ਹੋਇਆ। ਉਹਦੀ ਮੈਂਬਰਸ਼ਿਪ ਬਰਖਾਸਤ ਕਰ ਦਿੱਤੀ। 150 ਦੇ ਕਰੀਬ MP ਇਸ ਕਰਕੇ ਸਸਪੈਂਡ ਕਰ ਦਿੱਤੇ ਗਏ ਕਿਉਂਕਿ ਉਹਨਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਸਵਾਲ ਕਰ ਲਿਆ ਸੀ। ਇਸ ਤੋਂ ਵੀ ਅੱਗੇ ਜੇ ਆਪਾਂ ਚੱਲ ਗਏ ਤਾਂ ਦੇਸ਼ ਦੇ ਵਿੱਚ ਇੱਕ ਲੋਕਤੰਤਰਿਕ ਬਿਲਡਿੰਗ ਲੋਕ ਸਭਾ ਦੇ ਵਿੱਚ ਜਿਹੜੇ ਲੋਕ ਵੜੇ ਨੇ ਉਹਨਾਂ ਨੂੰ ਸਿਰਫ ਇਸ ਕਰਕੇ ਜਾਂ ਉਸ ਮੈਂਬਰ ਪਾਰਲੀਮੈਂਟ ਨੂੰ ਸਿਰਫ ਇਸ ਕਰਕੇ ਕੁਐਸਚਨਿੰਗ ਨਹੀਂ ਕੀਤੀ ਜਾ ਰਹੀ ਕਿਉਂਕਿ ਉਹ BJP ਦਾ। ਇਸ ਤੋਂ ਇਲਾਵਾ ਤੁਸੀਂ ਇਸ ਤੋਂ ਇਲਾਵਾ ਤੁਹਾਨੂੰ ਕੀ ਚਾਹੀਦਾ ਕਿ ਤੁਹਾਨੂੰ ਇਹ ਦੇਖਣਾ ਪਵੇ, ਸਾਬਿਤ ਕਰਨਾ ਪਵੇ ਕਿ ਜਿਹੜੀ ਆਪੋਜੀਸ਼ਨ ਆ ਉਹ ਬਿਲਕੁਲ ਨਿਸਲ ਕਰ ਦਿੱਤੀ ਗਈ ਹੈ ਤੇ ਜਿਹੜਾ ਮੀਡੀਆ ਤੇ ਹੋਰ ਸਰਕਾਰੀ ਮਸ਼ੀਨਰੀ ਹੈ ਉਹਨੂੰ ਬਿਲਕੁਲ ਆਪਣੇ ਟੋਟਲ ਜਿਹਨੂੰ ਆਪਾਂ ਟੋਟੈਲਿਟੀ ਦੇ ਵਿੱਚ ਕਬਜ਼ਾ ਕਹਿੰਦੇ ਆ ਉਹਦੇ ਹੇਠ ਕਰ ਲਿਆ ਗਿਆ ਤੇ ਉਸ ਤਰ੍ਹਾਂ ਨਾਲ ਹੀ ਵਰਤਾਰਾ ਕਰਦੀ ਹੈ ਕਿ ਇੱਥੇ ਜਿਹੜੀ ਜੋ ਵਾਪਰ ਰਿਹਾ ਉਹ ਉਸ ਨੂੰ ਰਿਪੋਰਟ ਹੀ ਨਹੀਂ ਕਰਨਾ ਚਾਹੁੰਦੇ। ਕਮਾਲ ਦੀ ਗੱਲ ਇਹ ਹੈ ਕਿ ਜਗਦੀਪ ਧਾਣਕੜ ਨੂੰ ਜੇ ਕੋਈ ਮਿਮਿਕਰੀ ਕਰ ਦਿੰਦਾ ਤੇ ਉਹ ਜਾਟਾਂ ਦਾ ਅਪਮਾਨ ਹੋ ਜਾਂਦਾ ਤੇ ਜੇਕਰ ਜਾਟਾਂ ਦੀਆਂ ਬੱਚੀਆਂ ਨੂੰ ਧੂ ਕੇ ਜੀਪਾਂ ਦੇ ਵਿੱਚ ਪੁਲਿਸ ਸੁੱਟ ਲਵੇ ਜੰਤਰ ਮੰਤਰ ਤੇ ਉਹਨਾਂ ਨੂੰ ਪ੍ਰੋਟੈਸਟ ਵੀ ਨਾ ਕਰ ਦੇਵੇ ਤੇ ਜਾਟਾਂ ਦੀ ਇੱਕ ਬੱਚੀ ਇਸ ਕਰਕੇ ਕੁਸ਼ਤੀ ਛੱਡ ਜਾਵੇ ਕਿਉਂਕਿ ਉਹਨਾਂ ਦਾ ਆਪੋਜੀਸ਼ਨ ਧੜਾ ਕੁਸ਼ਤੀ ਸੰਘ ਤੇ ਫਿਰ ਕਾਬਜ਼ ਹੋ ਜਾਵੇ ਤਾਂ ਇਹ ਕੀ ਇਹ ਜਾਟਾਂ ਦਾ ਅਪਮਾਨ ਨਹੀਂ ਹੈ? ਔਰ ਇੱਕ ਬੰਦੇ ਦੀ ਇੱਕ ਵਿਅਕਤੀ ਦੀ ਨਕਲ ਉਹ ਜਾਟਾਂ ਦਾ ਅਪਮਾਨ ਕਿਵੇਂ ਹੋਊਗੀ? ਸੋ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਬਜਰੰਗ ਪੂਨੀਆ ਸਾਕਸ਼ੀ ਮਲਿਕ ਤੋਂ ਬਾਅਦ ਦੂਜੇ ਪਹਿਲਵਾਨ ਨੇ ਜਿਨ੍ਹਾਂ ਨੇ ਕਿਹਾ ਕਿ ਹੁਣ ਮੈਂ ਇਹਨਾਂ ਚੀਜ਼ਾਂ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ ਤੇ ਮੈਂ ਆਪਣਾ ਅਵਾਰਡ ਵਾਪਸ ਕਰ ਰਿਹਾ ਵਾਂ। ਉਹਨਾਂ ਨੇ ਜਿਹੜੀ ਚਿੱਠੀ ਲਿਖੀ ਹੈ ਉਹ ਚਿੱਠੀ ਦਾ ਮਜ਼ਮੂਨ ਕੀ ਹੈ ਉਹ ਕਹਿਣਾ ਚਾਹੁੰਦੇ ਨੇ ਅਸਲ ਦੇ ਵਿੱਚ ਕਿ ਅਸਲ ਦੇ ਵਿੱਚ ਜਿਹੜੀ ਗੱਲ ਹੈ ਕਿ 19 ਔਰਤ ਪਹਿਲਵਾਨਾਂ ਤੋਂ ਇਹ ਸਿਲਸਿਲਾ ਸ਼ੁਰੂ ਹੋਇਆ ਸੀਗਾ ਜਿਹੜੇ ਕਿ ਤਕਰੀਬਨ ਜਨਵਰੀ ਦੇ ਵਿੱਚ ਕਹਿੰਦੇ ਜਨਵਰੀ ਦੇ ਵਿੱਚ 19 ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਉੱਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਸੀਗੇ ਤੇ ਤਕਰੀਬਨ ਅਪ੍ਰੈਲ ਆਉਂਦਿਆਂ ਜਨਵਰੀ ਤੋਂ ਬਾਅਦ ਅਪ੍ਰੈਲ ਆਉਂਦਿਆਂ ਇਹਨਾਂ ਦੀ ਗਿਣਤੀ 7 ਰਹਿ ਗਈ। 12 ਔਰਤ ਪਹਿਲਵਾਨਾਂ ਨੂੰ ਉਹ ਕਹਿੰਦੇ ਕਿ ਬ੍ਰਿਜ ਭੂਸ਼ਣ ਨੇ ਆਪਣੇ ਦਬਦਬੇ ਆਪਣੀ ਮਸ਼ੀਨਰੀ ਦੇ ਰਾਹੀਂ ਉਹਨਾਂ ਨੂੰ ਇਹਨਾਂ ਦੋਸ਼ਾਂ ਤੋਂ ਪਿੱਛੇ ਹਟਣ ਦੇ ਲਈ ਮਜਬੂਰ ਕਰ ਦਿੱਤਾ। ਉਹ ਕਹਿੰਦਾ ਕਿ ਇਹਨਾਂ ਤਾਂ ਦੂਰ ਦੀ ਗੱਲ ਹੈ 3 ਮਹੀਨਿਆਂ ਦੇ ਵਿੱਚ ਹੀ ਉਹਨੇ 12 ਔਰਤਾਂ ਪਹਿਲਵਾਨਾਂ ਨੂੰ ਆਪਣੇ
ਜਿਹੜਾ ਇਨਸਾਫ ਦੀ ਲੜਾਈ ਸੀ ਉਹ ਤੋਂ ਪਿੱਛੇ ਹਟਾ ਦਿੱਤਾ। 40 ਦਿਨ ਅੰਦੋਲਨ ਚੱਲਿਆ, 40 ਦਿਨਾਂ ਦੇ ਵਿੱਚ ਇੱਕ ਹੋਰ ਔਰਤ ਪਹਿਲਵਾਨ ਜਿਹੜੀ ਆ ਪਿੱਛੇ ਹਟੀ। ਇਹ ਸਭ ਕੁਝ ਕਰਕੇ ਸਾਡੇ ਤੇ ਦਬਾਅ ਬਹੁਤ ਸੀ। ਉਹ ਅੱਗੇ ਕੀ ਲਿਖਦਾ ਕਿ ਗ੍ਰਹਿ ਮੰਤਰੀ ਨਾਲ ਸਾਡੀ ਮੁਲਾਕਾਤ ਵੀ ਹੋਈ, ਪਰ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀਗਾ ਕਿ ਅਸੀਂ ਔਰਤ ਪਹਿਲਵਾਨਾਂ ਦੇ ਨਾਲ ਖੜਾਂਗੇ ਤੇ ਉਹਨਾਂ ਦੇ ਜਿੰਨੇ ਵੀ ਗੁਰਗੇ ਨੇ, ਕਾਬਜ਼ ਨੇ, ਉਹਨਾਂ ਨੂੰ ਬਾਹਰ ਕਰਾਂਗੇ। ਪਰ ਸੰਜੇ ਸਿੰਘ ਕੌਣ ਆ ਜਿਹੜਾ ਚੋਣ ਜਿੱਤਿਆ? ਸੰਜੇ ਸਿੰਘ ਤਾਂ ਉਹਦਾ ਰਾਈਟ ਹੈਂਡ ਕਿਹਾ ਜਾਂਦਾ ਨਾ, ਜਿਹੜਾ ਬ੍ਰਿਜ ਭੂਸ਼ਣ ਹੈ। ਸੰਜੇ ਸਿੰਘ ਦੇ ਬਾਰੇ ਤਾਂ ਕਿਹਾ ਜਾਂਦਾ ਕਿ ਉਹਦਾ ਬਿਜ਼ਨਸ ਪਾਰਟਨਰ ਹੈ, ਤੇ ਜਿਹੜਾ ਰਾਈਟ ਹੈਂਡ ਆ, ਬਿਜ਼ਨਸ ਪਾਰਟਨਰ ਆ, ਉਹਦੇ ਨਾਲ ਵਿਚਰ ਰਿਹਾ। ਔਰ ਇਹਦੀ ਫੋਟੋ ਹੀ ਕਾਫੀ ਹੈ। ਜੇ ਤੁਸੀਂ ਫੋਟੋ ਦੇਖੋਗੇ ਜਿਹੜੀ ਚੋਣਾਂ ਤੋਂ ਬਾਅਦ ਦੀ ਹੈ, ਸੰਜੇ ਸਿੰਘ ਦੇ ਗਲ ਦੇ ਵਿੱਚ ਤਾਂ 2-3 ਫੁੱਲ ਨੇ, ਬ੍ਰਿਜ ਭੂਸ਼ਣ ਫੁੱਲਾਂ ਦੇ ਨਾਲ ਲੱਦਿਆ ਹੋਇਆ। ਤਾਂ ਇੱਥੇ ਕੀ ਸਾਬਿਤ ਕਰਨ ਦੀ ਲੋੜ ਹੈ ਕਿ ਉਹਦੀ ਪਰਛਾਈ ਹੇਠ ਹੈ, ਪਰਛਾਈ ਹੈ ਉਹਦੇ ਪਰਛਾਵੇਂ ਤੋਂ ਪਾਸੇ ਨਹੀਂ ਜਾ ਸਕਦਾ। ਜਿਹੜਾ ਬੰਦਾ ਬਿਜ਼ਨਸ ਪਾਰਟਨਰ ਆ, ਰਾਈਟ ਹੈਂਡ ਹੈ, ਪਰਛਾਵੇਂ ਹੇਠ ਹੈ, ਔਰ ਉਹਦਾ ਪਿਛਲੇ 30 ਸਾਲਾਂ ਤੋਂ ਵਿਸ਼ਵਾਸ ਪਾਤਰ ਹੈ, ਕਿ ਹੁਣ ਤੁਸੀਂ ਕਹਿ ਸਕਦੇ ਹੋ ਕਿ ਉਹ ਬੇਗਾਨਾ। ਤੇ ਕੱਲ੍ਹ ਨੂੰ ਜੇ ਕੋਈ ਕਿਸੇ ਹੋਰ ਕੁੜੀ ਨੇ ਆਵਾਜ਼ ਲਾ ਦਿੱਤੀ ਕਿ ਮੇਰੀ ਮਦਦ ਕਰੋ, ਤਾਂ ਕੀ ਸੰਜੇ ਸਿੰਘ ਹੋਣੀ ਉੱਥੇ ਖੜ ਜਾਣਗੇ, ਜਿਹੜੇ ਪਹਿਲਾਂ ਹੀ 30 ਸਾਲਾਂ ਤੋਂ ਇੱਕ ਬੰਦੇ ਦੇ ਪ੍ਰਭਾਵ ਹੇਠ ਨੇ ਔਰ ਉਹਨਾਂ ਨੇ ਕਬੂਲਿਆ ਹੋਇਆ? ਔਰ ਇਹਦੇ ਨਾਲ ਇੱਕ ਬ੍ਰਿਜ ਭੂਸ਼ਣ ਦੇ ਮੁੰਡੇ ਦੀ ਪੋਸਟ ਬਾਰੇ ਵੀ ਚਰਚਾ ਕਰਨੀ ਚਾਹੀਦੀ। ਉਹ ਕਹਿੰਦਾ ਕਿ ਦਬਦਬਾ ਸੀ, ਦਬਦਬਾ ਹੈ ਤੇ ਦਬਦਬਾ ਰਹੇਗਾ। ਮਤਲਬ ਕਿ ਉਹ ਮੰਨ ਕੇ ਚੱਲ ਰਿਹਾ ਕਿ ਕੁਸ਼ਤੀ ਸੰਘ ਜੇ ਚੱਲੂਗਾ ਤਾਂ ਸਾਡੇ ਪਿਓ ਦੀ ਮਰਜ਼ੀ ਨਾਲ ਹੀ ਚੱਲੂਗਾ। ਕਿਸੇ ਪਿਓ ਦੇ ਵਿੱਚ ਤਾਕਤ ਨਹੀਂ ਹੈ ਕਿ ਸਾਨੂੰ ਲਾ ਦਿਓ। ਕਹਿੰਦੇ ਕਿ ਇਹ ਭਗਵਾਨ ਦੀ ਕਿਰਪਾ ਹੈ। ਮਤਲਬ ਉਹ ਸੰਦੇਸ਼ ਦੇਣਾ ਚਾਹੁੰਦਾ ਕਿ ਰੱਬ ਸਾਨੂੰ ਲਾ ਦੇ ਤਾਂ ਲਾ ਦੇ, ਪਰ ਅਸੀਂ ਕਿਸੇ ਬੰਦੇ ਤੋਂ ਨਹੀਂ ਲੈ ਸਕਦੇ। ਤੇ ਕੀ ਇਹਨੂੰ ਵੀ ਪ੍ਰਮਾਣ ਦੀ ਲੋੜ ਹੈ? ਕਿ ਹਾਲੇ ਵੀ ਇਸ ਚੀਜ਼ ਨੂੰ ਪ੍ਰਮਾਣਿਤ ਕਰਨ ਦੀ ਲੋੜ ਹੈ ਕਿ ਕਿੰਨੇ ਹੰਕਾਰ ਦੇ ਨਾਲ ਇਹ ਕੁਸ਼ਤੀ ਸੰਘ ਚਲਾਇਆ ਜਾ ਰਿਹਾ? ਔਰ ਜਿਹੜੀਆਂ ਬੀਬੀਆਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੱਲ੍ਹ ਗੱਲਾਂ ਛੋਈਆਂ, ਉਹ ਕੁਝ ਐਸੀਆਂ ਗੱਲਾਂ ਨੇ ਜਿਹੜੀਆਂ ਦੱਸਣੀਆਂ ਵੀ ਔਖੀਆਂ ਨੇ। ਬਜਰੰਗ ਪੂਨੀਆ ਦੀ ਚਿੱਠੀ ਕੀ ਕਹਿੰਦੀ ਹੈ? ਬਜਰੰਗ ਪੂਨੀਆ ਆਪਣੀ ਚਿੱਠੀ ਦੇ ਵਿੱਚ ਲਿਖਦਾ, ਉਹ ਕਹਿੰਦਾ ਕਿ 2019 ਦੇ ਵਿੱਚ ਮੈਨੂੰ ਪਦਮ ਸ਼੍ਰੀ ਨਾਲ ਨਵਾਜ਼ਿਆ ਗਿਆ ਸੀ, ਖੇਲ ਰਤਨ ਤੇ ਅਰਜੁਨ ਅਵਾਰਡ ਤੋਂ ਵੀ ਸਨਮਾਨਿਤ ਕੀਤਾ ਗਿਆ। ਹੁਣ ਇਹ ਸਨਮਾਨ ਮਿਲੇ ਤਾਂ ਮੈਂ ਬਹੁਤ ਖੁਸ਼ ਹੋਇਆ ਸੀ ਜਦੋਂ ਇਹ ਮਿਲੇ ਸਨ। ਲੱਗਿਆ ਸੀਗਾ ਕਿ ਜੀਵਨ ਸਫਲ ਹੋ ਗਿਆ, ਪਰ ਅੱਜ ਉਹਨਾਂ ਤੋਂ ਕਿਤੇ ਜ਼ਿਆਦਾ ਦੁਖੀ ਹਾਂ। ਮੈਨੂੰ ਸਨਮਾਨ ਜਿਹੜੇ ਨੇ ਉਹ ਅੰਦਰੋਂ ਅੰਦਰ ਹੀ ਖਾ ਰਹੇ ਨੇ। ਕਾਰਨ ਸਿਰਫ ਇੱਕ ਹੀ ਹੈ ਕਿ ਜਿਹੜੀ ਕੁਸ਼ਤੀ ਦੇ ਲਈ ਇਹ ਸਨਮਾਨ ਮਿਲੇ, ਉਹ ਸਾਡੇ ਸਾਥੀ ਜਿਹੜੇ ਸਾਡੀਆਂ ਨਾਲ ਔਰਤ ਪਹਿਲਵਾਨਾਂ ਖੇਡਦੀਆਂ ਨੇ ਉਹੀ ਕੁਸ਼ਤੀ, ਤਾਂ ਉਹਨਾਂ ਨੂੰ ਸੁਰੱਖਿਆ ਕਰਕੇ ਉਹ ਕੁਸ਼ਤੀ ਛੱਡਣੀ ਪੈ ਰਹੀ ਹੈ। ਤਾਂ ਹੁਣ ਮੈਨੂੰ ਜਿਹੜੇ ਇਹ ਬਦਲਾਅ ਆ ਰਹੇ ਨੇ, ਬਦਲਾਅ ਮੇਰੇ ਜੀਵਨ ਦੇ ਵਿੱਚ ਆਏ, ਜਿਹੜੇ ਖੇਡ ਨੇ ਮੈਨੂੰ ਇੰਨਾ ਫੇਮਸ ਕੀਤਾ, ਤੇ ਜੇਕਰ ਉਸ ਖੇਡ ਰਹੇ ਲੋਕਾਂ ਦੇ ਨਾਲ ਇਹੋ ਜਿਹਾ ਵਰਤਾਰਾ ਹੋਊਗਾ ਤੇ ਮੈਂ ਕੀ ਕਰਨਾ? ਅਵਾਰਡ ਉਹਨਾਂ ਨੇ ਅਵਾਰਡ ਵਾਪਸ ਕਰ ਦਿੱਤੇ। ਉਹ ਪ੍ਰਧਾਨ ਮੰਤਰੀ ਨੂੰ ਮਿਲਣਾ ਵੀ ਚਾਹੁੰਦੇ ਸਨ, ਉਸ ਥਾਂ ਤੇ ਜਾਣਾ ਚਾਹੁੰਦੇ ਸਨ, ਪਰ ਕਿਉਂਕਿ ਇੱਕ ਪ੍ਰੋਟੋਕੋਲ ਕਹਿ ਲਓ ਜਾਂ ਕੁਝ ਵੀ ਕਹਿ ਲਓ, ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਦੇਸ਼ ਦੇ ਵਿੱਚ ਚੁੱਪ ਬੜੀ ਖਤਰਨਾਕ ਹੋਈ ਪਈ ਹੈ। ਖਿਡਾਰੀਆਂ ਦੇ ਨਾਲ ਐਸਾ ਵਰਤਾਰਾ ਹੋ ਰਿਹਾ, ਉਹ ਪ੍ਰੋਟੈਸਟ ਕਰ ਰਹੇ ਨੇ ਜੰਤਰ ਮੰਤਰ ਤੇ, ਉਹਨਾਂ ਦੀ ਪੱਤ ਰੋਲੀ ਜਾ ਰਹੀ ਹੈ, ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ, ਔਰ ਖਿਡਾਰੀ ਹੀ ਇੰਨਾ ਦਮ ਨਹੀਂ ਭਰਦੇ ਕਿ ਉਹਨਾਂ ਦੀ ਗੱਲ ਸੁਣ ਸਕਣ। ਜਿਸ ਸਾਕਸ਼ੀ ਮਲਿਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੇ ਵਧਾਈਆਂ ਦਿੰਦੇ ਰਹੇ ਨੇ, ਅੱਜ ਉਸੇ ਸਾਕਸ਼ੀ ਮਲਿਕ ਲਈ ਪ੍ਰਧਾਨ ਮੰਤਰੀ ਕੋਲ ਬੋਲਣ ਦੇ ਲਈ 5 ਲਫ਼ਜ਼ ਤਾਂ ਦੂਰ ਦੀ ਗੱਲ, 5 ਸਕਿੰਟ ਦਾ ਵੀ ਸਮਾਂ ਨਹੀਂ ਹੈ। ਜਿਸ ਸਾਕਸ਼ੀ ਮਲਿਕ ਨੂੰ ਸਚਿਨ ਤੰਦੂਲਕਰ ਵਰਗੇ ਲੋਕ 2016 ਤੇ 15 ਦੇ ਵਿੱਚ ਵਧਾਈਆਂ ਦਿੰਦੇ ਰਹੇ ਨੇ, ਅੱਜ ਉਹਨਾਂ ਦੀ ਰੀੜ੍ਹ ਦੀ ਹੱਡੀ ਇੰਨੀ ਕੁ ਨਹੀਂ ਹੈ ਕਿ ਉਹ ਇਸ ਗੱਲ ਦੇ ਉੱਤੇ ਟਵਿੱਟਰ ਦੇ ਉੱਤੇ 4 ਸ਼ਬਦ ਲਿਖ ਸਕਣ। ਕਮਾਲ ਦੀ ਗੱਲ ਹੈ ਇਸ ਦੇਸ਼ ਦੇ ਵਿੱਚ ਕਿ ਆਪੋਜੀਸ਼ਨ ਤੋਂ ਬਿਨਾਂ, ਵਿਰੋਧੀ ਧਿਰ ਤੋਂ ਬਿਨਾਂ ਸੰਸਦ ਚੱਲ ਰਹੀ ਹੈ ਤੇ ਸਵਾਲਾਂ ਤੋਂ ਬਿਨਾਂ ਸਰਕਾਰ ਚੱਲ ਰਹੀ ਹੈ, ਔਰ ਲੋਕਾਂ ਦੇ ਭਰੋਸੇ, ਲੋਕਾਂ ਦੇ ਇਸ਼ੂ ਨੂੰ ਉਠਾਏ ਬਿਨਾਂ ਮੀਡੀਆ ਚੱਲ ਰਿਹਾ। ਜਿਹੜਾ ਕੰਮ ਮੀਡੀਆ ਨੂੰ ਕਰਨਾ ਚਾਹੀਦਾ ਉਹ ਕੋਈ ਹੋਰ ਕਰ ਰਿਹਾ। ਉਹ ਕਹਿੰਦੇ ਨਾ ਸਿਆਣੇ ਕਿ ਜਿਹੜੇ ਪੱਤਰਕਾਰ ਨੇ ਉਹ ਰਾਜਨੀਤੀ ਕਰ ਰਹੇ ਨੇ, ਜਿਹੜੇ ਰਾਜਨੀਤੀ ਕਰਨ ਵਾਲੇ ਲੋਕ ਨੇ ਉਹ ਅਦਾਕਾਰੀ ਕਰ ਰਹੇ ਨੇ, ਜਿਹੜੇ ਅਦਾਕਾਰੀ ਕਰਨ ਵਾਲੇ ਲੋਕ ਨੇ ਉਹ ਪੱਤਰਕਾਰੀ ਕਰ ਰਹੇ ਨੇ। ਸੋ ਇਹ ਸਾਰਾ ਸਿਲਸਿਲਾ ਦੇਸ਼ ਦੇ ਵਿੱਚ ਚੱਲਿਆ ਹੋਇਆ। 2016 ਦੀ ਮੈਨੂੰ ਇੱਕ ਗੱਲ ਯਾਦ ਆ ਗਈ। ਵੈਸੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ, ਸਪੈਸ਼ਲ ਰਿਪੋਰਟ ਦੇ ਵਿੱਚ ਨਿਊਯਾਰਕ ਟਾਈਮਸ ਦੀ ਇੱਕ ਰਿਪੋਰਟ ਜ਼ਰੂਰ ਤੁਹਾਡੇ ਸਾਹਮਣੇ ਰੱਖਾਂਗੇ, ਜਿਸ ਰਿਪੋਰਟ ਦੇ ਵਿੱਚ 2015 ਦੇ ਹਾਲਾਤਾਂ ਬਾਰੇ ਜ਼ਿਕਰ ਕੀਤਾ ਗਿਆ ਸੀਗਾ। 2016 ਦੇ ਵਿੱਚ ਸਾਕਸ਼ੀ ਮਲਿਕ ਜਦੋਂ ਜਿੱਤ ਕੇ ਆਏ ਸਨ ਤਾਂ ਉਹਨਾਂ ਦੇ ਸਨਮਾਨ ਦੇ ਵਿੱਚ ਮੋਖਰਾ ਪਿੰਡ ਆ ਉਹਨਾਂ ਦਾ, ਉੱਥੇ ਸਟੇਡੀਅਮ ਦਾ ਐਲਾਨ ਕੀਤਾ ਗਿਆ ਸੀ। ਅੱਜ ਤੱਕ ਇਹ ਸਟੇਡੀਅਮ 15 ਤੋਂ ਲੈ ਕੇ 23 ਤੱਕ 8 ਸਾਲ ਹੋ ਗਏ ਆ। ਇਸ ਸਟੇਡੀਅਮ ਦੇ ਵਿੱਚ ਸਿਰਫ 5% ਕੰਮ ਹੋਇਆ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾ ਤਾਂ ਇਹ ਦੱਸ ਸਕਦੇ ਨੇ ਕਿ ਕੰਮ ਕਿਉਂ ਨਹੀਂ ਮੁਕੰਮਲ ਹੋਇਆ, ਨਾ ਹੀ ਉਹਨਾਂ ਨੂੰ ਇਹ ਚੇਤਾ ਹੈ ਕਿ ਉਹਨਾਂ ਨੇ ਕਿਸੇ ਔਰਤ ਖਿਡਾਰੀ ਦੇ ਸਨਮਾਨ ਦੇ ਵਿੱਚ ਇਸ ਸਟੇਡੀਅਮ ਦਾ ਐਲਾਨ ਕੀਤਾ ਸੀ। ਤੇ ਅੱਜ ਉਹਨਾਂ ਦੀ ਗੈਰਤ ਇੰਨੀ ਕਿ ਵੀ ਨਹੀਂ ਜਾਗ ਰਹੀ ਕਿ ਉਹ ਇਸ ਸਨਮਾਨ ਦੇ ਵਿੱਚ ਕੁਝ ਹੋਰ ਨਾਲ ਜੋੜ ਦੇਣ, ਜਾਂ ਘੱਟੋ ਘੱਟ ਆਪਣੀ ਪਾਰਟੀ ਤੋਂ ਇੰਨੀ ਮੰਗ ਹੀ ਕਰ ਲੈਣ ਕਿ ਇਹਨਾਂ ਦੀ
ਗੱਲ ਸੁਣੀ ਜਾਵੇ। ਸਚਿਨ ਤੰਦੂਲਕਰ ਤੇ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਤਾਂ ਆਪਾਂ ਕਰ ਹੀ ਚੁੱਕੇ ਹਾਂ। ਵਜਿੰਦਰ ਸਿੰਘ ਜਿਹੜੇ ਕਿ ਅੱਜ ਕੱਲ੍ਹ ਕਾਂਗਰਸ ਦੇ ਵਿੱਚ ਨੇ, ਉਹਨਾਂ ਨੇ ਕਿਹਾ ਸਾਕਸ਼ੀ ਮਲਿਕ ਪਹਿਲੀ ਪਹਿਲੀ ਭਲਵਾਨ ਹੈ ਜਿਨੇ ਬਹੁਤ ਵੱਡੀ ਪ੍ਰਸਿੱਧੀ ਹਾਸਲ ਕੀਤੀ ਸੀ, ਬਹੁਤ ਵੱਡੀ ਪ੍ਰਾਪਤੀ ਹਾਸਲ ਕੀਤੀ ਸੀ। ਵਜਿੰਦਰ ਸਿੰਘ ਵੀ ਪਹਿਲੇ ਮੁੱਕੇਬਾਜ਼ ਹੈ। ਇੱਕ ਦੌਰ ਸੀ ਜਦੋਂ ਵਜਿੰਦਰ ਸਿੰਘ ਦੇ ਘਰੇ ਤਕਰੀਬਨ 400-500 ਮੀਡੀਆ ਕਾਰ ਪਹੁੰਚਦੀ ਹੈ ਜਦੋਂ ਉਹ ਸੋਣ ਤੱਕ ਮੱਜਦੇ ਨੇ। ਵਜਿੰਦਰ ਸਿੰਘ ਕੀ ਕਹਿ ਰਹੇ ਨੇ? ਉਹ ਕਹਿੰਦੇ ਕਿ ਮੈਂ ਪਹਿਲਾਂ ਵੀ ਭਲਵਾਨਾਂ ਦੇ ਨਾਲ ਸੀ, ਮੈਂ ਅੱਜ ਵੀ ਭਲਵਾਨਾਂ ਦੇ ਨਾਲ ਹਾਂ ਔਰ ਮੈਂ ਭਲਵਾਨਾਂ ਦੇ ਨਾਲ ਖੜਾ ਰਹਾਂਗਾ। ਪਰ ਕਹਿੰਦੇ ਕਿ ਸਾਡੇ ਦੇਸ਼ ਦੇ ਵਿੱਚ 3 ਲੋਕਾਂ ਨੂੰ ਬਹੁਤ ਸੁਣਿਆ ਜਾਂਦਾ ਹੈ, ਕ੍ਰਿਕਟ, ਬਾਲੀਵੁੱਡ ਤੇ ਪੋਲੀਟੀਸ਼ੀਅਨ। ਕਹਿੰਦੇ ਕਿ ਪਰ ਤਿੰਨੇ ਲੋਕਾਂ ਦੇ ਵਿੱਚ ਹੀ ਰੀੜ੍ਹ ਦੀ ਹੱਡੀ ਇੰਨੀ ਕੁ ਨਹੀਂ ਹੈ ਕਿ ਉਹ ਭਲਵਾਨਾਂ ਦੇ ਹੱਕ ਦੇ ਵਿੱਚ ਆ ਕੇ ਗੱਲ ਕਰ ਸਕਣ ਜਾਂ ਭਲਵਾਨਾਂ ਦੀ ਗੱਲ ਸੁਣ ਸਕਣ। ਅਸਲ ਦੇ ਵਿੱਚ ਹੁਣ ਤਾਂ ਸਰਕਾਰ ਨੇ ਇੱਕ ਕੰਮ ਹੋਰ ਕਰਤਾ ਹੈ ਕਿ ਸਰਕਾਰ ਕਹਿੰਦੀ ਕਿ ਜੇਕਰ ਅਵਾਰਡ ਲਿਆ ਤਾਂ ਖਬਰਦਾਰ ਜੇ ਸਾਡਾ ਅਵਾਰਡ ਵਾਪਸ ਕੀਤਾ। ਇਹ ਕਿਸ ਬਣਾ ਤੇ ਮੈਂ ਕਹਿ ਰਿਹਾ, ਜਿਹੜਾ ਅਵਾਰਡ ਵਾਪਸ ਕਰਨ ਦਾ ਮਾਮਲਾ ਉਹਦੇ ਪ੍ਰਕਾਸ਼ ਨੈਨਤਾਰਾ ਸਹਿਗਲ ਤੇ ਅਸ਼ੋਕ ਵਾਜਪਾਈ ਦੀ ਅਗਵਾਈ ਦੇ ਵਿੱਚ 33 ਪੁਰਸਕਾਰ ਜਿਹੜੇ ਪ੍ਰਾਪਤ ਲੋਕਾਂ ਨੇ ਕੀਤਾ ਸੀਗਾ ਕਲਬੁਰਗੀ ਕਤਲ ਮਾਮਲੇ ਤੋਂ ਬਾਅਦ 2015 ਦੇ ਵਿੱਚ। ਤਾਂ ਹੁਣ ਕੀ ਹੈ ਕਿ ਪਹਿਲਾਂ ਬ੍ਰਿਜ ਭੂਸ਼ਣ ਦੇ ਖਿਲਾਫ ਇਹਨਾਂ ਲੋਕਾਂ ਨੇ ਜਦੋਂ ਦੌਰ ਚੱਲਿਆ ਸੀਗਾ ਤੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਆਪਦੇ ਜਿਹੜੇ ਮੈਡਲ ਆ ਉਹ ਗੰਗਾ ਦੇ ਵਿੱਚ ਵਹਾ ਦਿਆਂਗੇ, ਪਰ ਉਹਦੇ ਇਹਨਾਂ ਨੂੰ ਟਕੈਤ ਹੋਰਾਂ ਲੋਕਾਂ ਨੇ ਰੋਕ ਲਿਆ ਕਿ ਤੁਸੀਂ ਇਹ ਕੰਮ ਨਾ ਕਰੋ, ਦੇਸ਼ ਦੀ ਬਦਨਾਮੀ ਬਹੁਤ ਹੋਊਗੀ। ਪਰ ਅਖੀਰ ਤੇ ਹੋਈ ਉਹੀ ਜਿਹਦਾ ਡਰ ਸੀਗਾ। ਖੈਰ, ਮੋਦੀ ਸਰਕਾਰ ਤੇ ਦੇਸ਼ ਦੇ ਮਾਹੌਲ ਤੇ ਅਵਾਰਡ ਦੇ ਉੱਤੇ, ਅਵਾਰਡ ਵਾਪਸੀ ਦੇ ਉੱਤੇ ਇੱਕ ਆਰਟੀਕਲ ਆ ਨਿਊਯਾਰਕ ਟਾਈਮਜ਼ ਦੇ ਵਿੱਚ 17 ਅਕਤੂਬਰ 2015 ਨੂੰ ਛਪਿਆ ਹੋਇਆ, ਡੇਵਿਡ ਬੈਸਟੋਵ ਤੇ ਸੁਹਾਸਿਨੀ ਰਾਜ ਦਾ ਲਿਖਿਆ ਹੋਇਆ। ਇਹ ਸਮਾਂ ਮਿਲਿਆ ਤਾਂ ਇਹਦੇ ਉੱਤੇ ਗੌਰ ਜ਼ਰੂਰ ਕਰਿਓ, ਆਰਟੀਕਲ ਪੜ੍ਹਨ ਯੋਗ ਹੈ। ਇਸ ਆਰਟੀਕਲ ਦੇ ਵਿੱਚ ਕਈ ਚੀਜ਼ਾਂ ਛੋਈਆਂ ਨੇ ਉਹਨਾਂ ਨੇ। ਉਹ ਕਹਿੰਦੇ ਕਿ ਨੈਨਤਾਰਾ ਸਹਿਗਲ ਜਾਂ ਹੋਰ ਲੋਕ ਜਿਹੜੇ 34 ਜਾਣੇ ਜਿਹੜੇ ਉਹਨਾਂ ਨੇ ਦੱਸੇ ਸੀ, 35 ਲੀਡਿੰਗ ਇੰਡੀਅਨ ਆਥਰਸ ਐਂਡ ਪੋਇਟਸ ਹੈਵ ਰਿਟਰਨ ਉਹਨਾਂ ਨੇ ਅਵਾਰਡ ਤੇ ਜਿਹੜੇ ਕਿ ਨੈਸ਼ਨਲ ਅਕੈਡਮੀ ਤੋਂ ਮਿਲੇ ਸਨ ਜਾਂ ਹੋਰ ਜਿੱਥੋਂ ਵੀ ਸਨਮਾਨ ਮਿਲੇ ਸਨ। ਉਹ ਕਹਿੰਦੇ ਕਿ ਇੱਕ ਹਿੰਦੂ ਕ੍ਰਿਟਿਕ ਹੋਇਆ ਹਿੰਦੂ ਆਈਡਲੋਲਿਟੀ ਦਾ ਤਾਂ ਉਹ ਸੀਗਾ ਕਲਬੁਰਗੀ। ਉਹਨੂੰ ਗਨ ਡਾਊਨ ਜਦੋਂ ਕੀਤਾ ਗਿਆ ਤਾਂ ਉਦੋਂ ਇਹਨਾਂ ਨੇ ਫੈਸਲਾ ਕੀਤਾ ਕਿ ਜੇਕਰ ਤੁਸੀਂ ਇੰਨੀ ਕੁ ਵੀ ਸਪੇਸ ਇਜਾਜ਼ਤ ਨਹੀਂ ਦੇ ਸਕਦੇ ਕਿ ਤੁਹਾਡਾ ਕੋਈ ਆਲੋਚਕ ਬਣ ਸਕੇ ਤਾਂ ਸਾਡੇ ਤੋਂ ਅਵਾਰਡ ਵਾਪਸ ਕਰ ਲਓ। ਉਸ ਤੋਂ ਬਾਅਦ ਜਿਹੜਾ ਦੌਰ ਚੱਲਿਆ, ਸਹਿਣਸ਼ੀਲਤਾ ਤੇ ਗੱਲ ਹੋਈ। ਨਰਿੰਦਰ ਮੋਦੀ ਬਾਰੇ ਵੀ ਇਸ ਆਰਟੀਕਲ ਦੇ ਵਿੱਚ ਲਿਖਿਆ ਕਿ ਨਰਿੰਦਰ ਮੋਦੀ ਜਿਨ੍ਹਾਂ ਦੇ ਤਕਰੀਬਨ 15 ਮਿਲੀਅਨ ਉਹਨਾਂ ਸਮੇਂ ਦੇ ਵਿੱਚ ਸੀਗੇ, ਹੁਣ ਤਾਂ ਸ਼ਾਇਦ ਵੱਧ ਗਏ ਹੋਣੇ ਆ, ਫੋਲੋਅਰ ਸੀਗੇ ਤੇ 9500 ਪੋਸਟਾਂ ਸੀਗੀਆਂ 2015 ਦੇ ਵਿੱਚ। ਉਹ ਕਹਿੰਦੇ ਕਿ ਜਿਹੜੇ ਆਪਣੇ ਆਪ ਨੂੰ ਵਿਸ਼ਵ ਗੁਰੂ ਦੇ ਲੀਡਰ ਦੇ ਤੌਰ ਤੇ ਦੇਖਦੇ ਨੇ, ਕਹਿੰਦੇ ਕਿ ਉਹਨਾਂ ਨੇ ਇਹਨਾਂ ਮਾਮਲਿਆਂ ਤੇ ਟਿੱਪਣੀ ਤੱਕ ਨਹੀਂ ਕੀਤੀ ਸੀ। ਸੋ ਉਹ ਉਸ ਤਰ੍ਹਾਂ ਦੇ ਮਾਹੌਲ ਤੇ ਸੀਗੀ। ਅੱਜ ਕਿਸ ਤਰ੍ਹਾਂ ਦਾ ਮਾਹੌਲ ਹੈ? ਅੱਜ ਜਿਵੇਂ ਮੈਂ ਸੰਸਦ ਦਾ ਜ਼ਿਕਰ ਕੀਤਾ, ਜਿਵੇਂ ਮੈਂ ਮੀਡੀਆ ਦਾ ਜ਼ਿਕਰ ਕੀਤਾ, ਜਿਵੇਂ ਲੋਕਾਂ ਦੀ ਚੁੱਪ ਦਾ ਜ਼ਿਕਰ ਕੀਤਾ, ਜਿਵੇਂ ਬਜਰੰਗ ਪੂਨੀਆ ਦਾ ਜ਼ਿਕਰ ਕੀਤਾ। ਬਜਰੰਗ ਪੂਨੀਆ ਦੀ ਸਿਰਫ ਚਿੱਠੀ ਨਹੀਂ ਹੈ, ਬਜਰੰਗ ਪੂਨੀਆ ਦੀ ਚਿੱਠੀ ਦੇ ਵਿੱਚੋਂ ਉਹ ਦਰਦ, ਉਹ ਪੀੜਾ, ਉਹ ਵੇਦਨਾ ਪੜ੍ਹੀ ਤੇ ਸਮਝੀ ਜਾ ਸਕਦੀ ਹੈ। ਜਿਹੜੀ ਵੇਦਨਾ, ਜਿਹੜੀ ਪੀੜਾ ਦੇ ਵਿੱਚੋਂ ਖਿਡਾਰੀਆਂ ਨੂੰ ਲੰਘਣਾ ਪਿਆ। ਖਿਡਾਰੀ ਪਹਿਲੇ ਦਿਨੋਂ ਹੀ ਕਹਿ ਰਹੇ ਸੀਗੇ ਕਿ ਸਾਡੇ ਨਾਲ ਵਧੀਕੀਆਂ ਹੋ ਰਹੀਆਂ ਨੇ, ਔਰਤ ਬੱਚੀਆਂ ਦੇ ਨਾਲ ਵਧੀਕੀਆਂ ਹੋ ਰਹੀਆਂ ਨੇ, ਪਹਿਲਵਾਨਾਂ ਦੇ ਨਾਲ ਵਧੀਕੀਆਂ ਹੋ ਰਹੀਆਂ ਨੇ, ਪਰ ਉਹਨਾਂ ਵਧੀਕੀਆਂ ਬਾਰੇ ਬੋਲਦਾ ਕੋਈ ਨਹੀਂ, ਕਿਉਂਕਿ ਬ੍ਰਿਜ ਭੂਸ਼ਣ ਸਿੰਘ ਉਸ ਪੂਰੀ ਬਾਡੀ ਉੱਤੇ ਕਾਬਜ਼ ਹੈ ਤੇ ਕਿਸੇ ਦੇ ਵਿੱਚ ਜ਼ੁਰਤ ਨਹੀਂ ਹੈ। ਅੱਜ ਕੀ ਬਦਲਿਆ? ਸਰਕਾਰ ਕੀ ਬਦਲਾਅ ਲੈ ਕੇ ਆਈ ਹੈ? ਅੱਜ ਵੀ ਉਹਦਾ ਸੰਜੇ ਸਿੰਘ, ਉਹਦਾ ਰਾਈਟ ਹੈਂਡ, ਉਹਦਾ ਬਿਜ਼ਨਸ ਪਾਰਟਨਰ ਇਸ ਸੰਘ ਤੇ ਮੁੜ ਤੋਂ ਕਾਬਜ਼ ਹੋ ਗਿਆ ਤੇ ਉਸ ਤੋਂ ਬਾਅਦ ਸਾਕਸ਼ੀ ਮਲਿਕ ਖੇਡਾਂ ਤੋਂ ਸੰਨਿਆਸ ਲੈ ਚੁੱਕੀ ਹੈ ਤੇ ਇਹਦੇ ਨਾਲ ਜਿਹੜੇ ਬਜਰੰਗ ਪੂਨੀਆ ਨੇ ਉਹਨਾਂ ਨੇ ਅਵਾਰਡ ਆਪਣਾ ਪਦਮ ਸ਼੍ਰੀ ਫੁੱਟਪਾਥ ਤੇ ਰੱਖ ਕੇ ਉਹ ਵਾਪਸ ਕਰਿਆ ਨੇ। ਲੋਕਾਂ ਦੀ ਗੱਲ ਸੁਣਨ ਤੋਂ ਜਿਹੜੀ ਇਨਕਾਰੀ ਹੋ ਚੁੱਕੀ ਹੈ ਸਰਕਾਰ, ਉਹਨੇ ਇਹਦਾ ਵੀ ਤੋੜ ਕੱਢ ਲਿਆ ਕਿ ਜੇ ਸਾਡਾ ਦਿੱਤਾ ਅਵਾਰਡ ਵਾਪਸ ਕੀਤਾ ਤਾਂ ਹਿਸਾਬ ਲਾ ਲਿਓ, ਖਬਰਦਾਰ। ਯਾਨੀ ਕਿ ਹੁਣ ਤੁਸੀਂ ਸਰਕਾਰ ਦੇ ਗੱਲ ਦੇ ਨਾਲ ਅਸਹਿਮਤੀ ਵੀ ਨਹੀਂ ਪ੍ਰਗਟਾ ਸਕਦੇ ਜੇਕਰ ਤੁਸੀਂ ਅਵਾਰਡ ਲੈ ਲਿਆ ਕਿਸੇ ਤਰ੍ਹਾਂ ਦਾ ਵੀ। ਸੋ ਜਿਹੜੇ ਮੋਦੀ ਸਾਹਿਬ ਵਧਾਈਆਂ ਦਿੰਦੇ ਸੀ, ਖੱਟਰ ਸਾਹਿਬ ਗਰਾਊਂਡਾਂ ਦੇ ਐਲਾਨ ਕਰਦੇ ਸੀ, ਉਹਨਾਂ ਨੇ ਸਾਕਸ਼ੀ ਮਲਿਕ ਬਾਰੇ ਚੰਦ ਸ਼ਬਦ ਵੀ ਜਾਂ ਬੋਲਣੇ ਜ਼ਰੂਰੀ ਨਹੀਂ ਸਮਝੇ, ਚੰਦ ਸ਼ਬਦ ਟਵਿੱਟਰ ਤੇ ਲਿਖਣੇ ਜ਼ਰੂਰੀ ਨਹੀਂ ਸਮਝੇ। ਸੋ ਖੇਡ ਮੰਤਰੀ ਉਦੋਂ ਤਾਂ ਸਾਲਸੀ ਬਣਿਆ ਫਿਰਦਾ ਸੀਗਾ ਅਨੁਰਾਗ ਠਾਕੁਰ, ਪਰ ਅੱਜ 2 ਖਿਡਾਰੀਆਂ ਨੇ ਬੈਕ ਟੂ ਬੈਕ ਆਪਣੇ ਸਨਮਾਨ ਵਾਪਸ ਕੀਤੇ ਨੇ, ਸੰਨਿਆਸਾਂ ਦੇ ਐਲਾਨ ਕੀਤੇ ਨੇ, ਤਾਂ ਅੱਜ ਉਹਨਾਂ ਦੇ ਮੂੰਹ 'ਚੋਂ ਕੋਈ ਸ਼ਬਦ ਨਹੀਂ ਨਿਕਲ ਰਿਹਾ। ਲੋਕਾਂ ਦੀ ਇਹ ਚੁੱਪ ਕਿਸ ਦੇ ਲਈ ਹੈ? ਲੋਕ ਬੋਲ ਹੀ ਨਹੀਂ ਰਹੇ। ਇੱਕ ਮੈਂਬਰ ਪਾਰਲੀਮੈਂਟ ਨੂੰ ਬਾਹਰ ਕੱਢ ਦਿੱਤਾ ਗਿਆ, 150 MP ਸਸਪੈਂਡ ਕਰ ਦਿੱਤੇ ਗਏ। ਹੋਰ ਜਿਹੜੇ ਮੀਡੀਆ ਕਰਮੀ ਸੀ ਉਹਨਾਂ ਨੂੰ, ਜਿਹੜੇ ਲਿਖਦੇ ਨੇ ਮਾੜਾ ਮੋਟਾ, ਉਹਨਾਂ ਨੂੰ ਮਾੜੇ ਮੋਟੇ ਪਰਚੇ ਨਾਲ ਹੀ ਗ੍ਰਿਫਤਾਰ ਕਰ ਲਿਆ ਜਾਂਦਾ। ਪਰ ਪ੍ਰਤਾਪ ਸਿੰਘਾਂ ਵਰਗੇ ਲੋਕ ਜਿਨ੍ਹਾਂ ਦੇ ਪਾਸਾਂ ਤੇ
ਸੰਸਦ ਦੇ ਵਿੱਚ ਐਂਟਰ ਤੱਕ ਹੋ ਜਾਂਦੇ ਨੇ, ਕੁਤਾਹੀ ਹੋ ਜਾਂਦੀ ਹੈ, ਉਹਨਾਂ ਤੇ ਕਾਰਵਾਈ ਕੋਈ ਨਹੀਂ ਗੀ। ਸੋ ਇਹ ਬੜੇ ਅਜੀਬੋ ਗਰੀਬ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਦੇਸ਼ ਦੇ ਵਿੱਚੋਂ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਮੋਦੀ ਸਰਕਾਰ ਦੇ ਬਾਰੇ ਕਿਹਾ ਜਾਂਦਾ ਹੈ ਕਿ ਕੋਈ ਸਵਾਲ ਦੇ ਬਿਨਾ, ਕੋਈ ਵਿਰੋਧੀ ਧਿਰ ਦੇ ਬਿਨਾ, ਔਰ ਸਰਕਾਰ ਐਸੀ ਹੈ ਜਿਹਦੇ ਵਿੱਚ ਵਿਰੋਧੀ ਧਿਰ ਨਹੀਂ ਹੈ। ਜ਼ਮਾਨਾ ਐਸਾ ਹੈ ਕਿ ਜਿਹਦੇ ਵਿੱਚ ਕੋਈ ਸਵਾਲ ਨਹੀਂ ਹੈ। ਮੀਡੀਆ ਐਸਾ ਹੈ ਜਿਹੜਾ ਗੂੰਗਾ ਤੇ ਬੋਲਾ ਹੋ ਚੁੱਕਿਆ ਹੈ। ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਮੋਦੀ ਸਰਕਾਰ ਇਸ ਟਾਈਮ ਦੇਸ਼ ਨੂੰ ਕੰਟਰੋਲ ਕਰ ਰਹੀ ਹੈ। ਸਭ ਤੋਂ ਵੱਡਾ ਸਵਾਲ ਕਿ ਕੀ 2015 ਦੇ ਦੌਰ ਦੇ ਵਿੱਚ ਅਸੀਂ ਮੁੜ ਤੋਂ ਦਾਖਲ ਹੋ ਚੁੱਕੇ ਹਾਂ, ਜਿੱਥੇ ਅਸਹਿਮਤੀਆਂ ਦੇ ਵਿਰੋਧ ਦੇ ਵਿੱਚ, ਅਸਹਿਮਤੀਆਂ ਦਬਾਉਣ ਦੇ ਵਿਰੋਧ ਦੇ ਵਿੱਚ, ਅਸਹਿਮਤੀਆਂ ਦੀ ਆਵਾਜ਼ ਕੁਚਲਣ ਦੇ ਵਿਰੋਧ ਦੇ ਵਿੱਚ ਅਵਾਰਡ ਵਾਪਸ ਕੀਤੇ ਜਾਣਗੇ। ਫਿਲਹਾਲ ਕਹਿ ਸਕਦੇ ਹਾਂ ਕਿ ਜੇਕਰ ਇਖਲਾਕ ਹੋਵੇ ਤਾਂ ਦੋ ਪਹਿਲਵਾਨਾਂ ਨੇ ਮੋਦੀ ਸਰਕਾਰ ਨੂੰ ਧੋਬੀ ਪਟਕਾ ਦਿੱਤਾ ਨੈਤਿਕ ਤੌਰ ਤੇ, ਪਰ ਜੇਕਰ ਇਹ ਮੰਨਿਆ ਜਾਵੇ ਤਾਂ ਸ਼ਰਮ ਦੀ ਗੱਲ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਲੋਕ ਅੱਜ ਵੀ ਇਹਨਾਂ ਹਾਲਾਤਾਂ ਤੇ ਕੁਝ ਵੀ ਬੋਲਣ ਦੀ ਜ਼ਰੂਰਤ ਗਵਾ ਬੈਠੇ ਨੇ। ਉਹਨਾਂ ਦੀਆਂ ਲਲਸਾਵਾਂ ਨੇ ਜਾਂ ਉਹ ਡਰਦੇ ਨੇ, ਇਹ ਇੱਕ ਵੱਡਾ ਸਵਾਲ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।